ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 24 ਫਰਵਰੀ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ, ਬੜੀ ਤਗੜੀ ਖਬਰ ਹੈ। ਕਿਤੇ ਕਿਤੇ ਏਡੀ ਤਗੜੀ ਖਬਰ ਹੁੰਦੀ ਹੈ ਜਿੱਤੇ ਸਾਨੂੰ ਚਾਨਣ ਪਾਉਣਾ ਪੈਂਦਾ ਹੈ। ਅੱਜ ਦੀ ਖਬਰ ਬੜੀ ਤਗੜੀ ਖਬਰ ਹੈ। ਅੱਜ ਦੀ ਖਬਰ ਹੈ ਕੈਮਰਾ ਤੇ ਸੋਸ਼ਲ ਮੀਡੀਆ। ਇਹ ਜਿਹੜੀ ਪਹਿਲੀ ਖਬਰ ਹੈ ਉੱਤੇ ਅਸੀਂ ਚਾਨਣ ਪਾਵਾਂਗੇ ਤੇ ਤੁਸੀਂ ਹੈਰਾਨ ਵੀ ਹੋਵੋਗੇ, ਪਰੇਸ਼ਾਨ ਵੀ ਹੋਵੋਗੇ ਵੀ ਇਹ ਕੈਮਰਾ ਇੱਕ ਇਹੋ ਜਿਹੀ ਸ਼ੈ ਹੈ ਤੇ ਨਾਲ ਇਹਦੇ ਜਿਸ ਵੇਲੇ ਸੋਸ਼ਲ ਮੀਡੀਆ ਜੁੜਿਆ ਹੈ। ਇਕੱਲੇ ਹੱਥ ਨਾਲ ਤੇ ਤਾੜੀ ਨਹੀਂ ਵੱਜਦੀ, ਜਿਸ ਵੇਲੇ ਦੋ ਹੱਥ ਹੁੰਦੇ ਨੇ ਤੇ ਤਾੜੀ ਵੱਜਦੀ ਹੈ। ਇੱਕ ਇਕੱਲਾ ਤੇ ਦੋ 11। ਇਹ ਗੱਲਾਂ ਤੁਸੀਂ ਸੁਣੀਆਂ ਤੇ ਸਨ, ਲੇਕਿਨ ਅੱਜ ਜਿਸ ਵੇਲੇ ਕੈਮਰੇ ਨੂੰ ਤੇ ਸੋਸ਼ਲ ਮੀਡੀਆ ਨੂੰ ਇਕੱਠਾ ਵੇਖਦੇ ਹੋ ਤਾਂ ਤੁਹਾਨੂੰ ਸਮਝ ਆਉਂਦੀ ਵੀ ਕਿਵੇਂ ਇੱਕ ਇਕੱਲਾ ਤੇ ਦੋ 11 ਬਲਕਿ 1100 ਬਣ ਗਏ ਨੇ। ਸੋਸ਼ਲ ਮੀਡੀਆ ਇੱਕ ਇਹੋ ਜਿਹਾ ਜਦੀਦ ਹਥਿਆਰ ਹੈ, ਜਿਵੇਂ ਤੁਸੀਂ ਸੋਚੋ ਵੀ 100 ਬੰਦਾ ਤੁਹਾਡੇ ਤੇ ਹਮਲਾ ਕਰ ਰਿਹਾ ਹੋਵੇ ਲਾਠੀਆਂ ਨਾਲ, ਲੇਕਿਨ ਤੁਹਾਡੇ ਕੋਲ ਇੱਕ ਚੰਗੀ ਭਾਰੀ ਬੰਦੂਕ ਹੋਵੇ ਜਿਹਦੇ ਕੋਲ ਤੁਹਾਡੇ ਕੋਲ 500-700 ਗੋਲੀ ਵੀ ਹੋਵੇ ਤੇ ਤੁਸੀਂ ਸੋਚੋ ਵੀ ਉਹ 100 ਬੰਦਾ ਤੁਹਾਡੇ ਲਾਗੇ ਨਹੀਂ ਆ ਸਕਦਾ। ਜੇ ਤੁਹਾਨੂੰ ਵੇਲੇ ਤੇ ਪਤਾ ਲੱਗ ਜਾਏ ਤੇ ਤੁਸੀਂ ਫਾਇਰਿੰਗ ਉਸ ਪਾਸੇ ਨੂੰ ਕਰਨਾ ਸ਼ੁਰੂ ਕਰ ਦਿਓ ਤੇ ਆਪਣਾ ਭਰਪੂਰ ਦਫਾ ਕਰ ਸਕਦੇ ਹੋ ਤੁਸੀਂ। ਹੁਣ ਇੱਕ ਪਾਸੇ ਇੱਕ ਬੰਦਾ ਹੈ, ਉਹਦੇ ਕੋਲ ਇੱਕ ਬੰਦੂਕ ਹੈ, ਤੇ ਦੂਸਰੇ ਪਾਸੇ 100 ਬੰਦਾ ਹੈ ਤੇ 100 ਲਾਠੀਆਂ ਨੇ। ਮਸਲਾ ਕਿੱਥੇ ਖਤਮ ਹੋਇਆ? ਜਦੀਦ ਹਥਿਆਰ ਤੇ। ਅਸਲ ਗੱਲ ਹੈ ਵੀ ਜਦੀਦ ਹਥਿਆਰ ਕਿਹਦੇ ਕੋਲ ਹੈ ਉਹਦੀ ਗੱਲ ਬਣਦੀ ਹੈ। ਅਮੂਮੀ ਤੌਰ ਤੇ ਇਹੀ ਹੁੰਦਾ ਹੈ ਵੀ ਜਿਹੜੇ ਸਾਹੂਕਾਰ ਹੁੰਦੇ ਨੇ, ਜਿਹੜੇ ਕਿਸੇ ਵੀ ਜਗ੍ਹਾ ਦੇ ਉੱਤੇ ਅਸ਼ਰਾਫੀਆ ਹੁੰਦੀ ਹੈ, ਜਦੀਦ ਮਾਮਲਾ ਉਹਨਾਂ ਦੇ ਕੋਲ ਹੀ ਹੁੰਦਾ ਹੈ। ਅਮੂਮੀ ਤੌਰ ਦੇ ਉੱਤੇ ਅਸੀਂ ਇਹੀ ਵੇਖਿਆ ਵੀ ਜਦੀਦ ਹਥਿਆਰ ਹੋਵੇ ਜਾਂ ਜਦੀਦ ਜਿਹੜੀ ਵੀ ਗੱਲ ਹੈ, ਗਰੀਬ ਦਾ ਹਥਿਆਰ ਵਿਚਾਰੇ ਦਾ ਕੀ ਹੁੰਦਾ? ਉਹ ਤੇ ਉਹੀ ਹੁੰਦਾ, ਗੁਰਬਤ ਹੁੰਦੀ ਹੈ ਤੇ ਜਾਂ ਉਹਦੇ ਕੋਲ ਮੁਫਲਸੀ ਹੁੰਦੀ ਹੈ। ਪਰ ਇਹ ਪਹਿਲੀ ਵਾਰੀ ਇਹੋ ਜਿਹਾ ਕੰਮ ਹੋਇਆ ਹਿਸਟਰੀ ਦੇ ਵਿੱਚ ਵੀ ਗਰੀਬ ਦਾ ਹਥਿਆਰ ਜਿਹੜਾ ਉਹ ਵੱਡਾ ਹੋ ਗਿਆ ਅਮੀਰ ਦੇ ਹਥਿਆਰ ਦੇ ਕੋਲੋਂ, ਜਾਂ ਬੜੇ ਬੜੇ ਤਾਕਤਵਰਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਹਥਿਆਰਾਂ ਕੋਲੋਂ ਗਰੀਬ ਦਾ ਹਥਿਆਰ ਜਿਹੜਾ ਉਹ ਵੱਡਾ ਵੀ ਹੋ ਗਿਆ ਤੇ ਖਤਰਨਾਕ ਵੀ ਹੋ ਗਿਆ। ਕਹਿਣ ਦਾ ਮਤਲਬ ਹੈ ਕਿ ਜਿਹੜਾ ਸੋਸ਼ਲ ਮੀਡੀਆ ਹੈ ਇਹ ਹੁਣ ਕਿਉਂਕਿ ਗਰੀਬ ਦੇ ਹੱਥ 'ਚ ਹੈ, ਇਹ ਗਰੀਬ ਦਾ ਹਥਿਆਰ, ਚਲੋ ਗਰੀਬ ਨਾ ਆਖੋ, ਆਮ ਆਦਮੀ ਆਖੋ, ਆਮ ਇਨਸਾਨ ਆਖੋ, ਉਹਦਾ ਹਥਿਆਰ ਜਿਹੜਾ ਹੁਣ ਲੀਥਲ ਵੀ ਹੋ ਗਿਆ, ਵੱਡਾ ਵੀ ਹੋ ਗਿਆ ਔਰ ਉਹ ਤਗੜਾ ਵੀ ਹੋ ਗਿਆ। ਮੇਰਾ ਮਤਲਬ ਹੈ ਕਿ ਉਹਦੀ ਹੁਣ ਕੋਈ ਤੋੜ ਦੂਸਰੇ ਪਾਸੇ ਰਹੀ ਨਹੀਂ। ਇਹਦੇ ਨਾਲ ਤੁਹਾਨੂੰ ਇੱਕ ਵੀਡੀਓ ਵਿਖਾਉਣੇ, ਇਹ ਇੱਕ 2 ਨੰਬਰੀ ਕਰ ਰਹੇ ਨੇ ਸੂਫੀ ਜਮੀਲ ਸਾਹਿਬ ਨੇ ਕੋਈ। ਇਹ ਹੁਣ ਜ਼ਰਾ ਗੌਰ ਕਰੋ ਕਿ ਅਗਰ ਕੈਮਰਾ ਨਾ ਹੁੰਦਾ ਤੇ ਨਾਲ ਉਹਦੇ ਸੋਸ਼ਲ ਮੀਡੀਆ ਨਾ ਹੁੰਦਾ। ਇਕੱਲਾ ਕੈਮਰਾ ਤੇ ਸੀ ਨਾ ਪਹਿਲਾਂ, ਚਲੋ ਨਿੱਕਾ ਕੈਮਰਾ ਨਹੀਂ ਸੀ, ਵੱਡੇ ਵੱਡੇ ਕੈਮਰੇ ਤੇ ਸੀ, ਲੇਕਿਨ ਸੋਸ਼ਲ ਮੀਡੀਆ ਨਹੀਂ ਸੀ ਹੈਗਾ। ਤਸਵੀਰ ਖਿੱਚੀ ਵੀ ਜਾਂਦੀ ਸੀ ਤੇ ਉੱਥੇ ਰਹਿ ਰੂ ਜਾਂਦੀ ਸੀ ਕਿਤੇ। ਵੇਖੋ ਨਾ ਵੀ ਕੱਲੀ ਗੋਲੀ ਜੇਬ 'ਚ ਪਾ ਕੇ ਫਿਰੀ ਜਾਓ ਤੇ ਉਹਦੇ ਨਾਲ ਤਾਂ ਕੰਮ ਨਹੀਂ ਬਣਨਾ। ਗੋਲੀ ਬੰਦੂਕ 'ਚ ਪਏਗੀ, ਬੰਦੂਕ ਨਹੀਂ ਬਦੂਕ, ਪੰਜਾਬੀ 'ਚ ਬੰਦੂਕ ਆਉਂਦੇ ਨੇ, ਤੇ ਗੋਲੀ ਬੰਦੂਕ 'ਚ ਪਏਗੀ ਤੇ ਫਿਰ ਚੱਲੇਗੀ ਨਾ। ਇਸੇ ਤਰੀਕੇ ਨਾਲ ਕੱਲਾ ਕੈਮਰਾ ਜਿਹੜਾ ਉਹ ਤੇ ਚਰੋਕਣਾ ਤੁਹਾਡੇ ਕੋਲ ਸੀ। ਜਿਸ ਵੇਲੇ ਹੁਣ ਗੋਲੀ ਤੇ ਬੰਦੂਕ ਇਕੱਠੀ ਹੋਈ ਹੈ ਤੇ ਫਿਰ ਬੰਦੂਕ ਦਾ ਮੁਕਾਬਲਾ ਬੰਦੂਕ ਨਾਲ ਹੁੰਦਾ ਤੇ ਫਿਰ ਸੂਫੀ ਜਮੀਲ ਸਾਹਿਬ ਜਿਹੜੇ ਨੇ ਉਹ ਉਡਾ ਕੇ ਮਾਰਦੀ ਹੈ ਆਵਾਮ ਉਹਨਾਂ ਨੂੰ ਪਰਾਂ। ਇਹ ਜ਼ਰਾ ਗੌਰ ਕਰਨੀ ਹੈ ਤੁਸੀਂ ਵੀਡੀਓ, ਕਿੱਡੀ ਮਹਾਰਤ ਦੇ ਨਾਲ ਇਹਨਾਂ ਦੇ ਆਪਣੇ ਹੱਥ ਦੇ ਵਿੱਚ ਉਹ ਹੈਗਾ, ਇਹਨਾਂ ਆਪਣੀਆਂ ਉਂਗਲਾਂ 'ਚ ਉਹਨੂੰ ਲੁਕਾਇਆ ਹੋਇਆ। ਚੱਕਰ ਇਹ ਹੈ ਕਿ ਜਿਹੜਾ ਵੀ ਉਹ ਵਿਚਾਰਾ ਆਉਂਦਾ ਦਮ ਸ਼ਮ ਕਰਾਉਂਦਾ, ਉਹਦੀ ਸ਼ਰਟ ਨੂੰ ਇੰਝ ਫੜਦੇ ਨੇ, ਕੱਪੜੇ ਨੂੰ, ਝੱਗੇ ਨੂੰ, ਝੱਗਾ ਕਮੀਜ਼ ਨੂੰ ਆਖਦੇ ਨੇ ਪੰਜਾਬੀ 'ਚ, ਉਹਦੇ ਕੁੜਤੇ ਨੂੰ, ਝੱਗੇ ਨੂੰ ਫੜ ਕੇ ਖਿੱਚਦੇ ਨੇ ਤੇ ਇੰਝ ਕਰਕੇ ਹੱਥ ਦੇ ਵਿੱਚੋਂ ਉਹ ਚਿੱਟੇ ਰੰਗ ਦੀ ਉਹ ਜਿਹੜੀ ਪਰਚੀ ਉਹ ਛੱਡ ਦਿੰਦੇ ਨੇ। ਉਹ ਲੋਕੀ ਇਹ ਸਮਝਦੇ ਨੇ ਕਿ ਵੇਖੋ ਕੱਪੜਿਆਂ ਦੇ ਵਿੱਚੋਂ ਨਿਕਲੀ ਹੈ ਪਰਚੀ ਹੈ। ਪਰ ਤੁਹਾਨੂੰ ਪਤਾ ਹੈ ਕਿ ਕਰਨੀ ਵਾਲੇ ਬਾਬਾ ਜੀ ਹੋਏ ਨਾ, ਲੋਕੀ ਉਸੇ ਵੇਲੇ ਜਨਾਬ ਮਰੂਬ ਹੋ ਜਾਂਦੇ ਨੇ ਕਿ ਵਾਕਈ ਜਨਾਬ ਇਹ ਕਰਨੀ ਵਾਲੇ ਬਜ਼ੁਰਗ ਨੇ, ਇਹਨਾਂ ਕੋਲ ਤੇ ਵੇਖੋ ਕੀ ਕੁਝ ਹੈ। ਤੇ ਉਹ ਜਿਹੜੇ ਕਰਨੀ ਵਾਲੇ ਬਜ਼ੁਰਗ ਨੇ ਉਹ ਉਹਨਾਂ ਸੁੱਟੀ ਹੈ ਤੇ ਉਸ ਤੋਂ ਬਾਅਦ ਇਹ ਹੋਇਆ ਕੀ ਹੈ ਜ਼ਰਾ ਪਹਿਲਾਂ ਵੇਖੋ। ਇਸ ਵਿੱਚ ਜੋ ਚੀਜ਼ ਵੀ ਹੈ ਸਾਹਮਣੇ ਆ ਜਾਏ। अरे ये देखिए जो भी इस पे किया हुआ था ये सामने आया। ये करीब करेंगे, ये देखिए ये सारा देखें आपकी शर्ट के अंदर से निकला। ਵੇਖ ਲਿਆ ਜੇ, ਇਹ ਇਹਨਾਂ ਨੇ ਆਪੇ ਆਪਣੀਆਂ ਉਂਗਲਾਂ ਦੇ ਨਾਲ ਸੁੱਟੀ ਹੈ। ਉਹ ਇੰਝ ਲੱਗਾ ਵੀ ਝੱਗੇ ਦੇ ਵਿੱਚੋਂ ਹੀ ਨਿਕਲੀ ਹੈ ਤੇ ਉਸ ਤੋਂ ਬਾਅਦ ਉਹ ਖੋਲ੍ਹੀ ਹੈ ਤੇ ਵੇਖੋ ਉਹਦੇ ਵਿੱਚ ਕੀ ਕੁਝ ਹੈ। ਉੱਤੇ ਬੰਦਾ ਤੇ ਇੱਕ ਵਾਰ ਘਬਰਾ ਗਿਆ ਹੋਣਾ ਵੀ ਇੰਨੀਆਂ ਚੜੇਲਾਂ, ਇੰਨੇ ਜਿੰਨ, ਉਹਨਾਂ ਨੂੰ ਕੋਈ ਹੋਰ ਕੰਮ ਹੀ ਕੋਈ ਨਹੀਂ। ਉਹ ਪਿੰਡ ਦੇ ਕਿਸੇ ਆਮ ਬੰਦੇ ਦੇ ਮਗਰ ਲੱਗ ਗਏ ਨੇ। ਮੇਰਾ ਮਤਲਬ ਹੈ ਨਾ ਇਹ ਜਿੰਨ ਜਿਹੜੇ ਨੇ ਇਹਨਾਂ ਨੂੰ ਕੋਈ ਵਾਹੀ ਬੀਜੀ ਕਰਨੀ ਪੈਂਦੀ ਹੈ, ਨਾ ਉਹਨਾਂ ਦਾ ਕੋਈ ਕੰਮ ਹੈ, ਨਾ ਉਹਨਾਂ ਕੋਲ ਇਬਾਦਤ ਕਰਨੀ, ਨਾ ਯੂਨੀਵਰਸਿਟੀ ਜਾਣ। ਉਹ ਫਿਰ ਮੇਰਾ ਮਤਲਬ ਵਿਹਲੇ ਹੀ ਬੈਠੇ ਸਨ ਜਿਹੜੇ ਸਾਡੇ ਸ਼ਹੀਦੇ ਦੇ ਮਗਰ ਪੈ ਗਏ ਨੇ। ਸਮਝ ਰਹੇ ਹੋ ਨਾ? ਕਹਿਣ ਦਾ ਮਤਲਬ ਇਹ ਹੈ ਕਿ ਸੋਚੋ ਵੀ ਅਗਰ ਵੱਡੀ ਕਰਨੀ ਵਾਲੇ ਨਾ ਹੁੰਦੇ, ਇਹ ਜਿਹੜਾ ਹੁਣ ਮੋਬਾਈਲ ਫੋਨ ਹੈ, ਬਲਕਿ ਮੋਬਾਈਲ ਫੋਨ ਹੈ, ਜਿਹੜਾ ਮੋਬਾਈਲ ਫੋਨ ਹੈ
ਇਹ ਤੁਹਾਨੂੰ ਪਤਾ ਇਹਦੇ ਨਾਲ ਦੀ ਗੱਦੀ ਵੀ ਕਿਸੇ ਦੀ ਗੱਦੀ ਨਹੀਂ ਹੈ, ਇਹ ਵੀ ਬਹੁਤ ਵੱਡੀ ਗੱਦੀ ਹੈ ਤੇ ਕਰਨੀ ਵਾਲੇ ਇਹ ਬਜ਼ੁਰਗ ਨੇ ਵੀ। ਤੇ ਤੁਸੀਂ ਜ਼ਰਾ ਗੌਰ ਕਰੋ ਕਿ ਇਹ ਅਗਰ ਇਹ ਜਿਹੜੀ ਅਗਰ ਇਹ ਜਿਹੜਾ ਪੀਰਖਾਨਾ ਇਹ ਨਾ ਹੁੰਦਾ ਅੱਜ, ਤੇ ਕਿੰਨਿਆਂ ਨੇ ਬਚੀ ਫਿਰਨਾ ਸੀ, ਕਿੰਨਿਆਂ ਨੇ ਲੋਕਾਂ ਨੂੰ ਬੇਵਕੂਫ ਬਣਾਈ ਫਿਰਨਾ ਸੀ। ਹੁਣ ਸੂਫੀ ਜਮੀਲ ਸਾਹਿਬ ਨੇ ਪਤਾ ਨਹੀਂ ਕਿੰਨਿਆਂ ਕੁ ਨੂੰ ਪਹਿਲਾਂ ਬੇਵਕੂਫ ਬਣਾਇਆ ਹੋਏਗਾ, ਲੇਕਿਨ ਜਿਸ ਵੇਲੇ ਕਰਨੀ ਵਾਲੇ ਪੀਰ ਦੇ ਸਾਹਮਣੇ ਆਏ, ਮਤਲਬ ਕਿ ਮੋਬਾਈਲ ਫੋਨ ਦੇ ਸਾਹਮਣੇ ਆਏ, ਤੇ ਉਹਨੇ ਜਨਾਬ ਤੁੰਨ ਕੇ ਰੱਖ ਦਿੱਤਾ। ਜਿਵੇਂ ਉਜ਼ਮਾ ਬੁਖਾਰੀ ਆਂਦੀ ਹਾਫਿਜ਼ ਜੀ ਤੁੰਨ ਕੇ ਰੱਖੋ, ਇਹ ਜੇ ਇਹਨੂੰ ਕਹਿੰਦੇ ਨੇ ਜੇ ਤੁੰਨ ਕੇ ਰੱਖਣਾ। ਤੇ ਉਹ ਕੈਮਰੇ ਨਾਲ ਜਿਹੜੀ ਵੀਡੀਓ ਬਣੀ, ਸੂਫੀ ਜਮੀਲ ਸਾਹਿਬ ਤੁੰਨੇ ਗਏ ਨੇ। ਮੇਰਾ ਖਿਆਲ ਹੁਣ ਵੈਸੇ ਆਵਾਮ ਸਾਡੀ ਐਡੀ ਕੋਈ ਸਿਆਣੀ ਕੋਈ ਨਹੀਂ, ਸੂਫੀ ਜਮੀਲ ਸਾਹਿਬ ਨੇ ਫਿਰ ਕੋਈ ਝੂਠ ਝਾਟ ਮਾਰਨੇ ਨੇ ਤੇ ਕੰਮ ਉਹਨਾਂ ਦਾ ਜਿਵੇਂ ਉਹ ਸ਼ੁਫ ਵਾਲੀ ਸਰਕਾਰ ਹੈ, ਕੰਮ ਕੋਈ ਨਾ ਕੋਈ ਚੱਲੀ ਜਾਣਾ ਉਹਨਾਂ ਦਾ। ਲੇਕਿਨ ਇਹ ਜ਼ਰਾ ਗੌਰ ਕਰੋ, ਅੱਗੇ ਵੀ ਤੁਹਾਡੇ ਨਾਲ ਗੱਲ ਕਰਦੇ ਹਾਂ ਇਸ ਗੱਲ ਦੇ ਉੱਤੇ ਕਿ ਇਹ ਅੱਗੇ ਤੁਹਾਨੂੰ ਇੱਕ ਹੋਰ ਵੀਡੀਓ ਵਿਖਾਉਣੀ, ਇੱਕ ਹੋਰ ਕਰਨੀ ਵਾਲੇ ਨੇ ਜਿਹੜੇ ਫਸੇ ਨੇ। ਉਹਨਾਂ ਦਾ ਨਾਂ ਹੈ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ। ਉਹਨਾਂ ਨੇ ਫੌਜ ਦੇ ਬਾਰੇ ਆਖਿਆ ਕਿ ਫੌਜ ਦੇ ਖਿਲਾਫ ਨਜ਼ਰੀਆਤੀ ਦਹਿਸ਼ਤਗਰਦੀ ਜਿਹੜੀ ਹੈ ਨਾ, ਉਹ ਕਤਲ ਤੋਂ ਵੱਡਾ ਫਿਤਨਾ ਹੈ ਤੇ ਇਮਰਾਨ ਖਾਨ ਮਰਨ ਤੋਂ ਪਹਿਲੇ ਆਪ ਹੀ ਇਹ ਫਿਤਨਾ ਖਤਮ ਕਰਦਾ। ਇਮਰਾਨ ਖਾਨ ਨੇ ਫਿਤਨਾ ਬਣਾਇਆ ਤੇ ਇਹ ਜਿਹੜਾ ਵੀ ਫੌਜ ਦੇ ਖਿਲਾਫ ਤਨਕੀਦ ਕਰਦਾ ਉਹ ਇਸ ਫਿਤਨੇ ਦਾ ਹਿੱਸਾ ਹੈ। ਇਹ ਜ਼ਰਾ ਪਹਿਲਾਂ ਸੁਣ ਲਓ ਵੀ ਉਹਨਾਂ ਆਖਿਆ ਕੀ ਹੈ, ਸੁਣੋ। में कोई आर नहीं है, वो डिजिटल दहशतगर्दी जो है वो पीटीआई के जो ट्रोल्स जो कुछ कर रहे हैं, मैं उस चीज को वाकई दहशतगर्दी मैं भी समझता हूं। ये कोई तरीका नहीं, बहुत सख्त जी, मैं दहशतगर्दी देखे ना, दहशतगर्दी क्या है? आप मुल्क को नुकसान पहुंचा रहे हैं। आप क्या समझते हैं कि टीटीपी जो असला उठा के 8-10 बंदों को कत्ल कर दे, ये पाकिस्तानी नेशन का कत्ल है, या एक जमात मुनज्जम तरीके से पूरे इदारे को इतना रगड़ा लगाए कि यूके में मेरे भाई 2 वहां रहते हैं, मेरे दोस्त वहां से होके आए हैं, ये जो कुछ वो कंपेन चला रहे हैं फौज के खिलाफ, उस फौज के खिलाफ जिसके ये बगल बच्चे रहे हैं, ये जो कुछ फौज के साथ कर रहे हैं, ये नजरियाती कत्ल कर रहे हैं पाकिस्तान का। टीटीपी वाले 1000 बंदे मार देंगे, लेकिन अगर मेरे हजारों बच्चे फौज के एज इदारा खिलाफ हो जाते हैं, ये मेरा नजरियाती कत्ल है और मैं इसे दहशतगर्दी समझता हूं। इन्होंने तो अभी ये ट्वीट किया ना, मैं इससे पहले समझता हूं कि नजरियाती दहशतगर्दी है अगर पाकिस्तान की फौज के हवाले से एज इदारा ये काम किया जाए, और ये एज इदारा हो रहा है। मैं आपको ये जो नफरत है ना, इस लेवल पे नफरत नहीं, तो मैं इसे दहशतगर्दी समझता हूं इस हवाले से। हाँ, बिल्कुल नजरियाती दहशतगर्दी मेरे नजदीक बंदा कत्ल करने से बड़ी है। क्यों? कुरान कह रहा है कि फितना कत्ल से बड़ा है। ये कुरान का ये फितना है, ये जो कुछ कर रहे हैं ये फितना है। ਸੁਣ ਲਿਆ ਜੀ। ਅੱਛਾ, ਹੁਣ ਤੁਸੀਂ ਸੋਚਦੇ ਹੋਵੋਗੇ ਵੀ ਮੌਲਵੀ ਚਲੋ ਉਹਦੀ ਰਾਏ ਹੈ, ਉਹ ਸਾਨੂੰ ਅਗਰ ਫਿਤਨਾ ਕਹਿ ਰਿਹਾ ਸਾਰਿਆਂ ਨੂੰ, ਤਾਂ ਉਹਦੀ ਰਾਏ ਹੈ, ਉਹ ਆਪਣੀ ਰਾਏ ਰੱਖਣ ਦਾ ਬਿਲਕੁਲ ਉਹਦਾ ਹੱਕ ਹੈ। ਚਲੋ ਉਹਨੇ ਸਾਨੂੰ ਫਿਤਨਾ ਆਖ ਲਿਆ, ਲੇਕਿਨ ਇਹਦੇ 'ਚ 2-3 ਬੜੀਆਂ ਖਾਸ ਅੰਦਰੂਨੀ ਗੱਲਾਂ ਨੇ, ਉਹਨਾਂ 'ਤੇ ਬਾਅਦ 'ਚ ਤਜਜ਼ੀਆ ਕਰਨਾ। ਪਹਿਲਾਂ ਜ਼ਰਾ ਸੁਣੋ ਵੀ ਇਹ ਮੌਲਵੀ ਸਾਹਿਬ ਪਹਿਲਾਂ ਕੀ ਕਹਿੰਦੇ ਸਨ। ਅਗਰ ਅੱਜ 1 ਕੱਲਾ ਤੇ 2-11 ਨਾ ਹੁੰਦੇ, ਕੈਮਰਾ ਔਰ ਸੋਸ਼ਲ ਮੀਡੀਆ ਨਾ ਹੁੰਦਾ, ਤੇ ਐਸ ਮੌਲਵੀ ਸਾਹਿਬ ਦਾ ਡਰਾਮਾ ਵੀ ਨਹੀਂ ਸੀ ਫੜਿਆ ਜਾਣਾ। ਇਹ ਜ਼ਰਾ ਸੁਣੋ ਉਦੋਂ ਕੀ ਕਹਿੰਦੇ ਸਨ। ये सच्चाई की ताकत है। मैं अब भी ये कहूंगा कि ये जो 6 महीने से प्रेशर में है, इस प्रेशर से इन्होंने अब नहीं निकलना। ये भूल जाए पाकिस्तान की एस्टेब्लिशमेंट कि अब पाकिस्तानी के दिल में इनके लिए कोई नरम गोशा है। ता वक्त के ये काबे की छत पे खड़े होके सारे जो है ना कोर कमांडर्स अहद दे के हमारी आने वाली नस्लों में से भी कोई पॉलिटिक्स में दखल नहीं देगा। शायद कोई पाकिस्तानी आवाम को यकीन है। ਸੁਣ ਲਿਆ ਜੀ। ਉਸ ਵੇਲੇ ਫੌਜ ਨੂੰ ਆਂਦੇ ਸਨ ਵੀ ਫੌਜ ਫਿਤਨਾ ਹੈ, ਉਸ ਵੇਲੇ ਆਂਦੇ ਸਨ ਵੀ ਤੁਸੀਂ ਕਾਬੇ ਦੇ ਉੱਤੇ ਜਾ ਕੇ ਵੀ ਹੱਥ ਰੱਖ ਕੇ ਕਸਮ ਖਾਓ ਤੇ ਅਸੀਂ ਤੁਹਾਡੇ 'ਤੇ ਯਕੀਨ ਨਹੀਂ ਕਰਨਾ। ਇਹ ਫਿਰ ਤੁਸੀਂ ਸੋਚਦੇ ਹੋ ਕਿ ਵੀ ਰਾਤੋਂ ਰਾਤ ਇਹ ਮਾਮਲਾ ਕਿਵੇਂ ਬਦਲ ਗਿਆ, ਸੌਫਟਵੇਅਰ ਕਿਵੇਂ ਅਪਡੇਟ ਹੋ ਗਿਆ। ਇਹ ਤੇ ਹੁਣ ਮੌਲਵੀ ਸਾਹਿਬ ਨਹੀਂ ਦੱਸਣਾ ਹੈ, ਕਿਉਂਕਿ ਉਲਮਾ ਹੱਕ ਦਾ ਕੰਮ ਤੇ ਇਹ ਹੈ ਕਿ ਜਾਬਰ ਹਾਕਮ ਦੇ ਸਾਹਮਣੇ ਕਲਮਾ ਹੱਕ ਕਹਿਣਾ। ਕੱਲ੍ਹ ਜਿਹੜੀਆਂ ਗੱਲਾਂ ਇਹ ਆਸਿਮ ਮੁਨੀਰ ਸਾਹਿਬ ਜਾਂ ਆਰਮੀ ਚੀਫ ਜਾਂ ਜਰਨੈਲਾਂ ਦੇ ਬਾਰੇ ਕਰਦੇ ਸਨ, ਅੱਜ ਉਹੀ ਗੱਲਾਂ ਇਮਰਾਨ ਖਾਨ ਦੇ ਬਾਰੇ ਕਰਨ ਡਏ ਨੇ। ਤੇ ਸਵਾਲ ਤਾਂ ਫਿਰ ਇਹ ਕਿ ਜਾਂ ਇਹ ਉਦੋਂ ਝੂਠ ਮਾਰਦੇ ਸਨ ਜਾਂ ਅੱਜ ਝੂਠ ਮਾਰਦੇ ਨੇ। ਅੱਛਾ, ਇੱਕ ਇਹਨਾਂ ਨੇ ਹੋਰ ਬੜੀ ਖਾਸ ਗੱਲ ਕੀਤੀ। ਜ਼ਾਹਿਰ ਹੈ ਇਹਨਾਂ ਕੋਲ ਹੁਣ ਗੱਲਾਂ ਕਰਵਾਈਆਂ ਜਾ ਰਹੀਆਂ ਨੇ ਇਹਨਾਂ ਦਾ, ਕਿਉਂਕਿ ਇਖਲਾਕ ਇੰਨਾ ਚੰਗਾ ਨਹੀਂ ਹੋਏਗਾ ਕਿ ਖੜੇ ਹੋ ਸਕਦੇ ਆਪਣੇ ਪੈਰਾਂ 'ਤੇ, ਤੇ ਲੰਮਿਆਂ ਪੈ ਗਏ ਨੇ। ਲੇਕਿਨ ਇੱਕ ਗੱਲ ਬੜੀ ਬਾਰੀਕ ਗੱਲ ਕਰ ਰਹੇ ਨੇ ਔਰ ਕੰਮ ਦੀ ਗੱਲ ਕਰ ਰਹੇ ਨੇ। ਉਹ ਗੱਲ ਇਹ ਕਰ ਰਹੇ ਨੇ ਕਿ ਇਮਰਾਨ ਖਾਨ ਸਾਹਿਬ ਨੂੰ ਆਪਣੀ ਜ਼ਿੰਦਗੀ 'ਚ ਇਹ ਕੰਮ ਮੁਕਾ ਦੇਣਾ ਚਾਹੀਦਾ। ਸਮਝ ਆ ਰਹੀ ਗੱਲ ਦੀ ਤੁਹਾਨੂੰ? ਇਹ ਬੜੀ ਡੂੰਘੀ ਗੱਲ ਹੈ। ਇੱਕ ਪਾਸੇ ਤੇ ਨਿਸ਼ਾਨਦੇਹੀ ਕਰ ਰਹੇ ਨੇ ਕਿ ਸ਼ਾਇਦ ਉਹਨਾਂ ਨੂੰ ਖੁਦਾ ਨਾ ਖਾਸਤਾ ਉਹਨਾਂ ਦੀ ਜ਼ਿੰਦਗੀ ਨੂੰ ਨੁਕਸਾਨ ਨਾ ਪਹੁੰਚਾ ਦੇਣ ਕਿਤੇ ਪਹੁੰਚਾਉਣ ਵਾਲੇ, ਅਤੇ ਦੂਸਰੇ ਪਾਸੇ ਇਹ ਵੀ ਆਖਣ ਡਏ ਨੇ, ਹੱਥ ਵੀ ਖੜੇ ਕਰਨ ਡਏ ਨੇ ਵੀ ਜੇ ਇਮਰਾਨ ਖਾਨ ਨੇ ਸਾਨੂੰ ਹੁਣ ਇਹਨਾਂ ਨੂੰ ਇਮਰਾਨ ਖਾਨ ਕੋਲੋਂ NRO ਚਾਹੀਦਾ। ਹੁਣ ਇਮਰਾਨ ਖਾਨ ਇਹਨਾਂ ਦੇ ਉੱਤੇ ਮੋਹਰ ਲਾਏਗਾ ਅਤੇ ਆਵਾਮ ਇਹਨਾਂ ਨੂੰ ਕਬੂਲ ਕਰੇਗੀ। ਉਹ ਜਿਹੜੇ ਆਂਦੇ ਸਨ ਨਾ ਕਿ ਮਕਬੂਲੀਅਤ ਹੈ ਕਬੂਲੀਅਤ ਨਹੀਂ ਹੈ, ਹੁਣ ਅਸਲ ਉਲਟ ਹੋ ਗਿਆ ਕੰਮ। ਹੁਣ ਇਹਨਾਂ ਦੀ ਕੋਲ ਮਕਬੂਲੀਅਤ ਹੈ ਕਿ ਕਬੂਲੀਅਤ ਹੈ, ਪਰ ਜਿਸ ਵੇਲੇ ਤੱਕ ਇਮਰਾਨ ਖਾਨ ਨਹੀਂ ਆਂਦਾ ਵੀ ਇਹ ਠੀਕ ਨੇ, ਅਤੇ ਇਹਨਾਂ ਦੀ ਗੱਲ ਹੁਣ ਨਹੀਂ ਬਣਦੀ। ਹੁਣ ਇਹ ਮੌਲਵੀ ਸਾਹਿਬ ਦੇ ਕੋਲੋਂ ਭਾਵੇਂ ਫਿਤਨਾ ਕਹਾਉਣ ਅਤੇ ਭਾਵੇਂ ਜੋ ਮਰਜ਼ੀ ਕਹਾਉਣ, ਲੇਕਿਨ ਇੱਕ ਗੱਲ ਤਾਂ ਕੌਨਸਟੈਂਟ ਹੈ ਕਿ ਨਤੀਜਾ ਸਾਰੇ ਦਾ ਸਾਰਾ ਜਿਹੜਾ ਉਹ ਇਮਰਾਨ ਖਾਨ ਦੇ ਹੱਥ 'ਚ ਹੀ ਹੈ। ਇਮਰਾਨ ਖਾਨ ਹੀ ਇਹਨਾਂ ਨੂੰ ਕਿਸੇ ਨਾ ਕਿਸੇ ਕਿਸਮ ਦਾ, ਸਮਝ ਰਹੇ ਹੋ ਨਾ, ਐਗਜ਼ਿਟ ਦੇਵੇ ਅਤੇ ਮਾਮਲਾ ਬਣਨਾ ਹੈ, ਨਹੀਂ ਤੇ ਨਹੀਂ ਬਣਨਾ। ਅੱਛਾ ਜੀ, ਅਗਲਾ ਜਿਹੜਾ ਬਿਆਨ ਹੈ ਉਹ ਬੜਾ ਜ਼ਬਰਦਸਤ ਹੈ। ਨੂਨ ਲੀਗ 1000 ਜਲਸੇ ਵੀ ਕਰ ਲਏ, ਨਵਾਜ਼ ਸ਼ਰੀਫ ਤੋਂ ਬਗੈਰ ਬਿਆਨੀਆਂ ਨਹੀਂ ਬਣਾ ਸਕਦੀ।
ਨਵਾਜ਼ ਸ਼ਰੀਫ ਨੂੰ ਲਿਆਉਣਾ ਪੈਣਾ, ਨਵਾਜ਼ ਸ਼ਰੀਫ ਇੱਕ ਤਕਰੀਰ ਕਰ ਦੇਵੇ ਤੇ ਬਿਆਨੀਆਂ ਬਣ ਜਾਣਾ ਹੈ। ਇਹ ਅਨੀਕ ਨਾਜੀ ਸਾਹਿਬ ਨੇ ਫਰਮਾਇਆ ਹੈ। ਅਨੀਕ ਨਾਜੀ ਸਾਹਿਬ ਮਰੀਮ ਨਵਾਜ਼ ਦੇ ਤੇ ਬਹੁਤ ਤਨਕੀਦ ਕਰਦੇ ਨੇ, ਨਵਾਜ਼ ਸ਼ਰੀਫ ਨੂੰ ਥੋੜ੍ਹਾ ਥੋੜ੍ਹਾ ਦਾਣਾ ਸੁੱਟਦੇ ਨੇ। ਲੱਗਦਾ ਸ਼ਾਇਰ ਕਹਿੰਦਾ ਵੀ ਮੈਨੂੰ ਕੁਝ ਦਿਓ। ਸ਼ਾਇਰ ਆਂਦਾ ਵੀ ਵੇਖੋ ਮੈਂ ਐਡਾ ਭੈੜਾ ਨਹੀਂ, ਮੈਂ ਨਜ਼ੀਰ ਨਾਜੀ ਮਰਹੂਮ ਸਾਹਿਬ ਦਾ ਪੁੱਤਰ ਹੈ, ਮੈਂ ਉਹਨਾਂ ਤਰ੍ਹਾਂ ਤੁਹਾਡੀ ਖਿਦਮਤ ਕਰ ਸਕਦਾ ਹੈ, ਮੇਰਾ ਕੁਝ ਸੋਚੋ। ਸ਼ਾਇਰ ਇੱਥੇ ਕਹਿਣਾ ਚਾਹ ਰਿਹਾ। ਮਰੀਮ ਨਵਾਜ਼ ਨੂੰ ਆੜੇ ਹੱਥੋਂ ਲੈਂਦੇ ਨੇ, ਜਾਂ ਫਿਰ ਉਹਨਾਂ ਕਿਤੇ ਮਜ਼ਾਕ ਕਰ ਛੜਿਆ ਮੀਆਂ ਸਾਹਿਬ ਦੇ ਨਾਲ, ਮੈਨੂੰ ਸਮਝ ਨਹੀਂ ਆਈ। ਕਿਉਂਕਿ ਮੀਆਂ ਸਾਹਿਬ ਵਿਚਾਰੇ, ਮੀਆਂ ਸਾਹਿਬ ਤੇ ਅੱਜ ਕੱਲ੍ਹ ਮੱਖੀ ਨਹੀਂ ਉਡਾ ਸਕਦੇ ਆਪਣੇ ਉੱਤੋਂ। ਮੀਆਂ ਸਾਹਿਬ ਤੇ ਹਾਰ ਗਏ ਨੇ ਯਾਸਮੀਨ ਰਾਸ਼ਦ ਸਾਹਿਬਾ ਦੇ ਕੋਲੋਂ। ਮੀਆਂ ਸਾਹਿਬ ਤੇ ਉੱਥੇ KP ਦੇ ਵਿੱਚ ਜਾ ਕੇ ਹਾਰ ਗਏ ਨੇ। ਮੀਆਂ ਸਾਹਿਬ ਗਾਜਰ, ਮੂਲੀ, ਗੋਭੀ, ਜੁੱਤੀ, ਚਿਮਟਾ ਇਹੋ ਜਿਹੇ ਇੰਤਖਾਬੀ ਨਿਸ਼ਾਨਾਂ ਤੋਂ ਆ ਰਹੇ ਨੇ। ਮੀਆਂ ਸਾਹਿਬ ਤੇ ਆਪਣਾ ਫਾਰਮ 47 ਨਹੀਂ ਚੰਗੀ ਤਰ੍ਹਾਂ ਬਣਾ ਸਕੇ ਵਿਚਾਰੇ, ਉਹਨਾਂ ਦੇ ਪੱਲੇ ਕੀ ਹੈ? ਉਹਨਾਂ ਬਿਆਨੀਆਂ ਕੀ ਦੇਣਾ? ਇਹ ਐਵੇਂ ਮੀਆਂ ਸਾਹਿਬ ਤੁਹਾਨੂੰ ਬੇਵਕੂਫ ਬਣਾਉਂਦੇ ਨੇ ਸਾਰੇ। ਤੇ ਹੁਣ ਅਨੀਕ ਨਾਜੀ ਸਾਹਿਬ ਵੀ ਹੋਰ ਤੁਹਾਨੂੰ ਬਿਜ਼ਤ ਕਰਾਉਣਗੇ। ਵੈਸੇ ਤਾਂ ਹੁਣ ਰਹੀ ਨਹੀਂ ਕਸਰ ਕੋਈ ਵੀ, ਪਹਿਲਾਂ ਹੀ ਮਾਸ਼ਾਅੱਲਾ ਤੁਸੀਂ ਥੋਕ ਦੇ ਹਿਸਾਬ ਨਾਲ ਬਿਜ਼ਤ ਹੋ ਗਏ ਹੋ। ਲੇਕਿਨ ਅਗਰ ਕੋਈ ਥੋੜ੍ਹੀ ਮਾੜੀ ਚੰਗੀ ਗੱਲ ਰਹਿ ਗਈ ਹੈ ਤੇ ਮੈਂ ਤੁਹਾਡੇ ਕੋਲ ਗੁਜ਼ਾਰਿਸ਼ ਕਰਾਂਗਾ ਵੀ ਇਹਨਾਂ ਦੀਆਂ ਗੱਲਾਂ 'ਚ ਨਾ ਆਓ। ਇਹ ਤੁਹਾਨੂੰ ਬੇਵਕੂਫ ਬਣਾ ਕੇ ਤੜਾ ਕੇ ਬਸ ਲੜਵਾਉਣਾ ਚਾਹੁੰਦੇ ਨੇ, ਤੇ ਇਹਨਾਂ ਦੀਆਂ ਗੱਲਾਂ 'ਤੇ ਨਹੀਂ ਜੀ ਆਉਣਾ, ਤੇ ਆਪਣੇ ਆਪ ਨੂੰ ਤੁਸੀਂ ਜਿਹੜਾ ਨਾ ਉਹ ਬਚਾ ਕੇ ਰੱਖਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ DG ISPR ਸਾਹਿਬ ਦੇ ਬਾਰੇ। ਉਹਨਾਂ ਦੀ ਕੋਈ ਬੈਠਕ ਹੋਈ, ਅਬਦੁੱਲਾ ਮਲਕ ਸਾਹਿਬ ਸੁਣਾਉਂਦੇ ਨੇ ਸਾਰੀ ਗੱਲ। ਉਹਨਾਂ ਦੇ ਕੋਲੋਂ ਕਿਸੇ ਨੇ ਤੱਤਾ ਸਵਾਲ ਪੁੱਛ ਲਿਆ ਔਰ ਆਖਿਆ ਕਿ ਜੀ ਅਸੀਂ ਤਾਂ ਫੌਜ ਦੇ ਨਾਲ ਹੈ, ਫੌਜ ਸਾਡੇ ਨਾਲ ਨਹੀਂ। ਉਹਨਾਂ ਅੱਗੋਂ ਗੁੱਸੇ 'ਚ ਬੰਦੇ ਨੂੰ ਆਖਿਆ ਵੀ ਜੇ ਤੁਹਾਨੂੰ ਐਡੇ ਨਹੀਂ ਪਸੰਦ ਅਸੀਂ ਤਾਂ ਤੁਸੀਂ ਮੁਲਕ ਛੱਡ ਕੇ ਚਲੇ ਜਾਓ। ਭੱਲੇ ਹੋ ਸ਼ੇਰ ਬੱਗੇ ਹੋ। DG ISPR ਸਾਹਿਬ ਤੇ ਕਮਾਲ ਹੀ ਕਰਕੇ। DG ਸਾਹਿਬ ਇਹ ਮੁਲਕ ਦੀ ਰਜਿਸਟਰੀ ਤੁਸੀਂ ਕਰਾਈ ਹੈ ਜਨਾਬ ਆਪਣੇ ਨਾਲ, ਬਾਕੀ ਸਾਰੇ ਇੱਥੇ ਕਿਰਾਏ 'ਤੇ ਰਹਿਣ ਡਏ ਨੇ ਜਾਂ ਵੰਗਾਰ 'ਤੇ ਲਿਆਏ ਨੇ ਵੀ ਤੁਹਾਨੂੰ ਪਸੰਦ ਨਹੀਂ ਤੇ ਮੁਲਕ ਛੱਡ ਕੇ ਚਲੇ ਜਾਣ। ਅਸੀਂ ਤਾਂ ਨਹੀਂ ਤੁਹਾਨੂੰ ਕਦੀ ਕਿਹਾ ਵੀ ਤੁਸੀਂ ਮੁਲਕ ਛੱਡ ਕੇ ਚਲੇ ਜਾਓ, ਪਰ ਤੁਸੀਂ ਸਾਨੂੰ ਕਿਸ ਹਿਸਾਬ ਨਾਲ ਕਹਿੰਦੇ ਜੇ? ਇਹ ਮੈਂ ਨਹੀਂ ਆਖਣ ਡਿਆ, ਅਬਦੁੱਲਾ ਮਲਿਕ ਸਾਹਿਬ ਨੇ ਆਪਣੇ ਸ਼ਾਕਰ ਅਵਾਨ ਸਾਹਿਬ ਨੂੰ ਇੰਟਰਵਿਊ ਦੇ ਵਿੱਚ ਆਖਿਆ। ਹੈਰਾਨੀ ਦੀ ਗੱਲ ਹੈ ਵੀ ਇਹਦਾ ਮਤਲਬ ਹੈ ਉਹ ਸਮਝਦੇ ਨੇ ਬਾਕੀ ਸਾਰੇ ਇੱਥੇ ਫਜ਼ੂਲ ਹੀ ਨੇ, ਮੁਲਕ ਜਿਹੜਾ ਇਹਦੀ ਕੋਈ ਮਲਕੀਅਤ ਤੇ ਪ੍ਰਾਪਰਟੀ ਜਿਹੜੀ ਉਹ ਸਾਡੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਾਡੇ ਜਿਹੜੇ ਵਜ਼ੀਰ ਦਿਫਾ ਸਾਹਿਬ ਨੇ ਆਂਦੇ ਨੇ ਮੈਂ VPN ਇਸਤੇਮਾਲ ਕਰਦਾ ਤੇ ਕਰਦਾ ਰਵਾਂਗਾ। ਬਿਲਕੁਲ ਜੀ, ਕੋਈ ਬੰਦਾ ਅਗਰ ਆਖੇ ਵੀ ਮੈਂ ਬੇਸ਼ਰਮ ਹੈ ਤੇ ਮੈਂ ਬੇਸ਼ਰਮ ਰਵਾਂਗਾ ਤੇ ਉਹਦਾ ਕੋਈ ਤੋੜ ਤੇ ਨਹੀਂ ਕਰ ਸਕਦਾ, ਉਹਦਾ ਕੋਈ ਕੀ ਭੰਨ ਸਕਦਾ? ਉਹ ਪੰਜਾਬੀ ਦੀ ਇੱਕ ਮਿਸਾਲ ਹੈ ਨਾ ਕਿ ਬੇਸ਼ਰਮ ਦੇ ਰੁੱਖ ਗਿਆ, ਉਹਨੇ ਕਿਹਾ ਚੱਲ ਯਾਰ 4 ਯਾਰ ਛਾਵੇਂ ਹੀ ਬਹਿਣਗੇ। ਤੇ ਜਨਾਬ ਅਸੀਂ ਤੁਹਾਡਾ ਕੀ ਭੰਨ ਸਕਦੇ? ਅਸੀਂ ਜਨਾਬ ਕੁਝ ਨਹੀਂ ਭੰਨ ਸਕਦੇ ਜਨਾਬ ਦਾ। ਤੁਸੀਂ VPN ਇਸਤੇਮਾਲ ਕਰੋ ਤੇ ਜੋ ਮਰਜ਼ੀ ਕਰੋ, ਜਾਂ ਬੇਸ਼ਰਮੀ ਤੇਰਾ ਆਸਰਾ, ਇਹ ਅਸੀਂ ਤਾਂ ਕੁਝ ਨਹੀਂ ਕਰ ਸਕਦੇ। ਬਹਰਹਾਲ ਜੀ, ਚੈਂਪੀਅਨ ਟਰਾਫੀ ਦੇ ਵਿੱਚ ਜੋ ਕੁਝ ਪਾਕਿਸਤਾਨ ਨਾਲ ਹੋਇਆ ਉਹ ਤੁਹਾਡੇ ਸਾਹਮਣੇ। ਵਿਰਾਟ ਕੋਹਲੀ ਨੇ ਸੈਂਚਰੀ ਮਾਰੀ ਹੈ ਤੇ ਭਾਰਤ ਨੇ ਪਾਕਿਸਤਾਨ ਨੂੰ ਯਕਤਰਫਾ ਮੁਕਾਬਲੇ ਦੇ ਵਿੱਚ ਹਰਾਤਾ ਹੈ। ਇਹ ਜਿਹੜਾ ਹਾਈ ਵੋਲਟੇਜ ਮੁਕਾਬਲਾ ਸੀ ਚੈਂਪੀਅਨ ਟਰਾਫੀ ਦਾ, ਇਹਦੇ 'ਚ ਹਿੰਦੁਸਤਾਨ ਨੇ ਪਾਕਿਸਤਾਨ ਨੂੰ 6 ਵਿਕਟਾਂ ਤੋਂ ਹਰਾਇਆ। ਔਰ ਸਾਡੇ ਜਿਹੜੇ ਉਹ ਜਿਹੜਾ ਸਾਡਾ ਸਭ ਤੋਂ ਤੁਹਾਨੂੰ ਪਤਾ ਹੋਣਹਾਰ ਬੱਚਾ ਮਾਂ ਨੇ ਜੰਮ ਦਿੱਤਾ ਪਾਕਿਸਤਾਨ ਦੇ ਵਿੱਚ, ਇਹੋ ਜਿਹਾ ਪਹਿਲਾਂ ਕੋਈ ਨਹੀਂ ਜੰਮਿਆ। ਉਹ ਇੱਕੋ ਟਾਈਮ ਦੇ ਵਿੱਚ ਸਿਕਿਉਰਿਟੀ ਦੇ ਮਾਮਲਾਤ ਦਾ ਵੀ ਐਕਸਪਰਟ ਹੈ, ਟੈਰਰਿਜ਼ਮ ਦੇ ਉੱਤੇ ਵੀ ਐਕਸਪਰਟ ਹੈ, ਵਜ਼ੀਰੇ ਦਾਖਲਾ ਵੀ ਹੈ, ਨਾਰਕੋਟਿਕਸ ਦਾ ਵੀ ਹੈ। ਇੱਕੋ ਟਾਈਮ ਦੇ ਵਿੱਚ ਉਹ ਵਜ਼ੀਰ ਆਲਾ ਪੰਜਾਬ ਪਹਿਲਾਂ ਰਹਿ ਚੁੱਕਿਆ, ਲੇਕਿਨ ਹੁਣ ਇੱਕੋ ਟਾਈਮ ਦੇ ਵਿੱਚ PCB ਦਾ ਚੇਅਰਮੈਨ ਵੀ ਹੈ। ਉਹ ਉੱਥੇ ਰੋਲਸ ਰਾਇਸ 'ਤੇ ਪਹੁੰਚੇ ਤੇ ਉੱਥੇ ਫਸਟ ਲੇਡੀ ਆਸਫਾ ਭੁੱਟੋ ਸਾਹਿਬਾ ਵੀ ਪਹੁੰਚੀਆਂ, ਮਲਕ ਅਹਿਮਦ ਖਾਨ ਸਾਹਿਬ ਵੀ ਪਹੁੰਚੇ। ਇਹ ਜਿੰਨੇ ਬੰਦੇ ਪਹੁੰਚੇ ਸੀ ਇੰਨੇ ਸਕੋਰ ਵੀ ਕਰ ਲੈਂਦੇ ਸਾਡੇ ਪਲੇਅਰ। ਉਹਨਾਂ ਬਾਰਲ ਪਲੇਅਰ ਸਾਡੇ ਲੰਮੇ ਪੈ ਗਏ ਟਾਈਮ ਨਾਲ ਹੀ। ਪੈਣ ਵੀ ਕਿਉਂ ਨਾ, ਅਸੀਂ ਦੂਜਿਆਂ ਕੰਮਾਂ ਦੇ ਵਿੱਚ ਕਿਹੜਾ ਬੜਾ ਕੋਈ, ਮੇਰਾ ਮਤਲਬ ਹੈ ਕਿ ਝੰਡੇ ਗੱਡੇ ਨੇ। ਸਿਕਿਉਰਿਟੀ 'ਚ ਦੇਖੀਏ ਤਾਂ ਅਸੀਂ ਦੁਨੀਆ ਦਾ ਤੀਸਰਾ ਜਿਹੜਾ ਉਹ ਨਾਕਾਮ ਤਰੀਨ ਮੁਲਕ ਹੈ ਹੁਣ ਸਿਕਿਉਰਿਟੀ ਦੇ ਹਿਸਾਬ ਨਾਲ। ਤੇ ਇਸੇ ਤਰੀਕੇ ਨਾਲ ਅਗਰ ਅਸੀਂ ਆਪਣੀ ਅਦਲੀਆ ਦੇਖੀਏ ਤਾਂ 136ਵੇਂ ਨੰਬਰ 'ਤੇ ਸਿਹਤ ਦੇ ਮਾਮਲਾਤ ਦੇਖੀਏ ਹੈਪੇਟਾਈਟਸ 'ਚ ਪੂਰੀ ਦੁਨੀਆ 'ਚ ਨੰਬਰ 1 ਹੈ। ਤੇ ਅਸੀਂ ਨੰਬਰ 1 ਤੇ ਹੈ ਹਰ ਜਗ੍ਹਾ 'ਤੇ। ਤੇ ਹੁਣ ਕ੍ਰਿਕਟ 'ਚ ਵੀ ਹੌਲੀ ਹੌਲੀ ਚੌਧਰੀ ਸਾਹਿਬ ਨੇ ਆਪਣੇ ਵਰਗਾ ਹੀ ਕਰ ਲਿਆ। ਤੁਹਾਨੂੰ ਪਤਾ ਚੌਧਰੀ ਨੇ ਜਿਹਨੂੰ ਹੱਥ ਪਾ ਲਿਆ, ਫਿਰ ਉਹਨੇ, ਅਸੀਂ ਪਹਿਲਾਂ ਸਮਝਦੇ ਸਨ ਵੀ ਜਿਹਨੂੰ ਬਾਜੀ ਮਰੀਮ ਨੇ ਹੱਥ ਪਾ ਲਿਆ ਉਹਨੂੰ ਬਾਜੀ ਮਰੀਮ ਕਿਸੇ ਕਾਬਿਲ ਨਹੀਂ ਛੱਡਦੀ, ਕਿਸੇ ਜੋਗਾ ਨਹੀਂ ਛੱਡਦੀ। ਹੁਣ ਸਾਨੂੰ ਇਹ ਗੱਲ ਪਤਾ ਲੱਗਾ ਵੀ ਚੌਧਰੀ ਸਾਹਿਬ ਦੀ ਕਿਸਮਤ ਉਦੋਂ ਵੀ ਗਾਂਹ ਹੈ। ਚੌਧਰੀ ਸਾਹਿਬ ਨੇ ਜਿਹਨੂੰ ਹੱਥ ਪਾਇਆ ਨਾ ਜਾਂ ਹੱਥ ਲਾਇਆ, ਬਸ ਉਹਦੀ ਫਿਰ ਤਬਾਹੀ ਮਚਾ ਦਿੱਤੀ। ਹੁਣ ਵੇਖੋ ਵੀ ਮੇਰਾ ਮਤਲਬ ਹੈ ਬੰਦੇ, ਇੱਕ ਤੁਸੀਂ ਹੱਸੋਗੇ, ਇੱਕ ਬੰਦਾ ਉਹਦਾ ਚੰਗਾ ਭਲਾ ਕੰਮ ਚੱਲਦਾ ਸੀ ਸਾਡੇ ਸੁਹੇਲ ਵੜੈਚ ਸਾਹਿਬ, ਹੁਣ ਪਤਾ ਲੱਗਾ ਲੱਭਦੇ ਫਿਰਦੇ ਨੇ ਵੀ ਸਾਈਕਲ ਕਿਰਾਏ 'ਤੇ ਦੇਣੇ ਨੇ ਲਾਹੌਰ ਦੇ ਵਿੱਚ, ਉਹਦੀ ਕੋਈ ਕੰਪਨੀ ਬਣਾਉਣਾ ਫਿਰਦੇ ਨੇ ਵੀ ਇਹ ਇਲੈਕਟ੍ਰਿਕ ਸਾਈਕਲ ਕਿਰਾਏ 'ਤੇ ਦੇਣੇ ਨੇ। ਬਸ ਜਿਹੜੇ ਬੰਦੇ ਦੇ ਲਾਗੇ ਲੱਗਦੇ ਨੇ ਸਾਡੇ ਆਰਮੀ ਚੀਫ ਸਾਹਿਬ, ਉਹ ਫਿਰ ਬੰਦਾ ਜਿਹੜਾ ਉਹਦੀਆਂ ਫੱਟੀਆਂ ਉਹ ਖੇਡ ਦਿੰਦੇ ਨੇ। ਤੇ ਹੁਣ ਕ੍ਰਿਕਟ ਦੇ ਵੀ ਲਾਗੇ ਲੱਗੇ ਸਨ, ਤੁਹਾਨੂੰ ਪਤਾ ਟ੍ਰੇਨਿੰਗ ਵੀ ਕਰਾਈ ਸੀ, ਸਾਰੇ ਮਾਮਲਾਤ ਯਾਦ ਹੀ ਹੈ ਤੁਹਾਨੂੰ। ਉਸ ਤੋਂ ਬਾਅਦ ਹੁਣ ਕ੍ਰਿਕਟਰਾਂ ਦਾ ਜਿਹੜਾ ਹਾਲ ਹੋ ਗਿਆ ਹੁਣ, ਤੇ ਮੈਂ ਇੱਕ ਵਿਆਹ ਵੇਖਿਆ ਸੀ ਪਿਛਲੇ ਦਿਨ, ਤੇ ਬਹੁਤ ਵੱਡਾ ਕ੍ਰਿਕਟਰ ਜਿਹੜਾ ਇਸ ਵੇਲੇ ਵੀ ਹੈਗਾ, ਨਾ ਮੈਂ ਜਾਣ ਕੇ ਨਹੀਂ ਲਵਾਂਗਾ, ਉਹ ਵਿਚਾਰਾ ਉਸ ਸ਼ਾਦੀ 'ਤੇ ਸੀ, ਕਿਸੇ ਬੰਦੇ ਨੇ ਉਹਦੇ ਨਾਲ ਫੋਟੋ ਨਹੀਂ ਸੀ ਖਿਚਵਾਈ। ਤੇ ਹੁਣ ਇਹ ਜਿਹੜੀ ਪਰਫਾਰਮੈਂਸ ਹੈ ਕਿ ਅਜੇ ਟੂਰਨਾਮੈਂਟ ਸ਼ੁਰੂ ਹੋਇਆ 19 ਤਾਰੀਖ ਨੂੰ ਤੇ ਅਸੀਂ 23 ਤਾਰੀਖ ਨੂੰ ਬਾਹਰ ਹੋ ਗਏ। ਵੈਸੇ ਐਡਾ ਤੱਤਾ ਕੰਮ ਹੋਰ ਕਿਸੇ ਟੀਮ ਨਾਲ ਨਹੀਂ ਕੀਤਾ। ਤੇ ਆਪਣੇ ਘਰ 'ਚ ਟੂਰਨਾਮੈਂਟ ਹੋ ਰਿਹਾ ਹੋਵੇ,
19 ਤਾਰੀਖ ਨੂੰ ਸ਼ੁਰੂ ਹੋਇਆ ਹੋਵੇ ਤੇ 23 ਤਾਰੀਖ ਨੂੰ ਘਰ ਨਿਕਲ ਕੇ ਬਹਿ ਜਾਓ। ਵੈਸੇ ਇਸ ਤੋਂ ਤੇਜ਼ ਕੰਮ ਜਿਹੜਾ ਹੋਰ ਕੋਈ ਨਹੀਂ ਕਰ ਸਕਦਾ। ਲੇਕਿਨ ਫਿਰ ਐਡੀ ਪਰੇਸ਼ਾਨੀ ਕਿਹੜੀ ਹੈ? ਮੈਨੂੰ ਇਹ ਦੱਸੋ ਵੀ ਅਸੀਂ ਕਿਹੜੇ ਸ਼ੋਬੇ ਦੇ ਵਿੱਚ ਅਸੀਂ ਨੰਬਰ 1 ਹੈ ਤੇ ਝੰਡੇ ਗੱਡੇ ਨੇ, ਹਰ ਪਾਸੇ ਇਹੀ ਕੰਮ ਹੈ ਤੇ ਕ੍ਰਿਕਟ 'ਚ ਵੀ ਇਹੀ ਕੰਮ ਹੋਣਾ ਸੀ। ਅੱਛਾ ਜੀ, ਅਸਦੁੱਲਾ ਖਾਨ ਸਾਹਿਬ ਨੇ ਵੀ ਇਹੀ ਗੱਲ ਕਹੀ, ਉਹਨਾਂ ਆਖਿਆ ਜ਼ਿਆਦਾ ਦਿਲ ਛੋਟਾ ਨਾ ਕਰੋ, ਪਾਕਿਸਤਾਨ ਦੇ ਸਾਰੇ ਹੀ ਅਦਾਰੇ ਤਬਾਹ ਹੋ ਚੁੱਕੇ ਨੇ, ਕ੍ਰਿਕਟ ਕਿਹੜਾ ਅਸਮਾਨ ਤੋਂ ਉਤਰੀ ਸੀ? ਜਦੋਂ ਹੋਰ ਕੋਈ ਸ਼ੈ ਨਾ ਛੱਡੀ ਇਹਨਾਂ ਨੇ, ਹਰ ਸ਼ੈ ਨਾਲ ਤਬਾਹ ਕਰਕੇ ਰੱਖ ਦਿੱਤੀ, ਤੇ ਕ੍ਰਿਕਟ ਦੇ ਵਿੱਚ ਵੀ ਇਹੀ ਹੋਣਾ ਸੀ ਨਾ, ਜਾਂ ਕ੍ਰਿਕਟ ਕੋਈ ਅਸਮਾਨ ਤੋਂ ਉਤਰੀ ਸੀ? ਅੱਛਾ ਜੀ, ਅਭੀ ਹਜੇ ਵੀ ਅਗਰ ਕਿਸੇ ਨੂੰ ਸਮਝ ਨਹੀਂ ਆਇਆ, ਮੋਹਸਿਨ ਨਕवी ਇੰਤਹਾਈ ਫਾਰਗ ਆਦਮੀ ਹੈ, ਤੇ ਫਿਰ ਪਾਕਿਸਤਾਨੀ ਕ੍ਰਿਕਟ ਦਾ ਮੁਸਤਕਬਲ ਮਖਦੂਸ਼ ਤੋਂ ਮਖਦੂਸ਼। ਹੋਰ ਹੁਣ ਇਸ ਤੋਂ ਗਾਂ ਮਖਦੂਸ਼ ਕੀ ਹੋਣਾ ਜੀ, ਇਹ ਦੱਸ ਦਿਓ ਸਾਨੂੰ। ਮੇਰਾ ਮਤਲਬ ਮਖਦੂਸ਼ ਕਾਹਦਾ ਨਾਂ ਰੱਖਿਆ ਜਨਾਬ ਨੇ? ਇਹ ਤੇ ਮੁਬਸ਼ਰ ਜ਼ੈਦੀ ਸਾਹਿਬ, ਹੁਣ ਮੇਰਾ ਮਤਲਬ ਜੋ ਹੋਣਾ ਸੀ ਉਹ ਹੋ ਗਿਆ, ਤਬਾਹੀ ਤਾਂ ਸਾਡੀ ਕੱਢ ਦਿੱਤੀ ਹੈ। ਇਸ ਤੋਂ ਅੱਗੇ ਮੈਨੂੰ ਦੱਸੋ ਹੋਰ ਤਬਾਹੀ ਜਿਹੜੀ ਹੈ ਉਹ ਕਿੰਨੀ ਹੋਣੀ ਸੀ? ਅੱਛਾ ਜੀ, ਲਮਜ਼ ਦੇ ਤਲਬਾ ਨੇ ਜੋ ਕੁਝ ਕੀਤਾ ਹੈ ਉਹਦੇ ਉੱਤੇ ਹੁਣ ਮਲਕ ਆਫਤਾਬ ਅਵਾਨ ਸਾਹਿਬ ਨੇ ਇੱਕ ਤਜਜ਼ੀਆ ਦਿੱਤਾ। ਉਹਨਾਂ ਕਿਹਾ ਵੀ ਹੁਣ ਜਿਹੜੀ ਅਗਲੀ ਤਕਰੀਰ ਕਰਨੀ ਹੈ ਨਾ, ਵੱਡੇ ਚੌਧਰੀ ਸਾਹਿਬ ਨੇ ਜਿਹੜੀ ਅਗਲੀ ਤਕਰੀਰ ਕਰਨੀ, ਉਹਦੇ 'ਚ ਹੁਣ ਲੱਗਦਾ ਹੈ ਵੀ ਅੱਲਾ ਨੇ ਕੁਰਾਨ ਦੇ ਵਿੱਚ ਲਮਜ਼ ਦੇ ਤਲਬਾਤ ਵਾਸਤੇ ਕਿਹੜੀ ਜਿਹੜੀਆਂ ਆਇਆਤ ਨੇ ਜਾਂ ਕਿਹੜੇ ਅਹਿਕਾਮਾਤ ਨੇ ਉਹ ਜਿਹੜੇ ਨਾਜ਼ਲ ਫਰਮਾਏ ਨੇ ਹੁਣ ਲਮਜ਼ ਦੇ ਤਲਬਾ ਵਾਸਤੇ। ਹੁਣ ਜਿਹੜੀਆਂ ਨਵੀਆਂ ਜਿਹੜੇ ਨਾ ਉਹ ਤਕਰੀਰ ਦੇ ਵਿੱਚ ਚੀਜ਼ਾਂ ਸ਼ਾਮਿਲ ਹੋ ਜਾਣੀਆਂ ਨੇ। ਇਹ ਮਲਕ ਆਫਤਾਬ ਅਹਿਮਦ ਅਵਾਨ ਸਾਹਿਬ ਕਹਿ ਰਹੇ ਨੇ। ਮੇਰਾ ਖਿਆਲ ਹੈ ਹੁਣ ਤੇ ਲੋਕ ਜਿਹੜੇ ਨਾ ਉਹ ਮਖੌਲ ਕਰਨ ਤੇ ਆ ਗਏ ਨੇ। ਅੱਛਾ ਜੀ, ਸੁਹੇਲ ਵੜਾਇਚ ਸਾਹਿਬ ਦੀ ਸੋਨਮ ਕਪੂਰ ਦੇ ਨਾਲ ਦੁਬਈ 'ਚ ਮੁਲਾਕਾਤ ਹੋਈ ਹੈ। ਬਾਮੀ ਦਿਲਚਸਪੀ ਦੇ ਅਮੂਰ 'ਤੇ ਗੱਲਬਾਤ ਹੋਈ ਹੈ ਅਤੇ ਦੋਨਾਂ ਨੇ ਇੱਕ ਦੂਜੇ ਦੇ ਕੋਲੋਂ ਉਹਨਾਂ ਦੇ ਇੰਟਰਸਟ ਦੇ ਬਾਰੇ ਪੁੱਛਿਆ। ਉਹਨਾਂ ਦੇ ਕੋਲੋਂ ਪੁੱਛਿਆ ਅਤੇ ਉਹਨਾਂ ਆਖਿਆ ਵੀ ਮੈਂ ਜਿਹੜਾ ਆਰਟ ਦੇ ਨਾਲ ਮੇਰਾ ਸ਼ਗਫ ਹੈ, ਦੂਜੀਆਂ ਸ਼ਾਵਾਂ ਦੇ ਨਾਲ ਹੈ। ਇਹਨਾਂ ਦੇ ਕੋਲੋਂ ਜੇ ਇਸ ਵੇਲੇ ਪੁੱਛਿਆ ਤਾਂ ਤੁਹਾਨੂੰ ਪਤਾ ਹੀ, ਇਹਨਾਂ ਨੇ ਤਾਂ ਫਿਰ ਲੰਗਰ ਪਾਣੀ ਔਰ ਦੂਜੀ ਸਾਡੇ ਸੱਜਣ ਨੇ ਜਿਹੜੀਆਂ ਗੱਲਾਂ ਜਿਹੜੇ ਇਹਨਾਂ ਦੇ ਇੰਟਰਸਟ ਸਨ ਇਹਨਾਂ ਨੇ ਉਹੀ ਦੱਸਣੇ ਸਨ। ਬਹਰਹਾਲ ਇਹ ਹੁਣ ਤੁਸੀਂ ਆਪੇ, ਮੈਂ ਤੁਹਾਡੇ ਜਿਹੜਾ ਨਾ ਉਹ ਤੁਹਾਡੇ ਇਮੈਜੀਨੇਸ਼ਨ 'ਤੇ ਛੱਡਣਾ ਕਿ ਇਹਨਾਂ ਨੇ ਸੋਨਮ ਕਪੂਰ ਸਾਹਿਬਾਂ ਨੂੰ ਕੀ ਕਿਹਾ ਹੋਣਾ ਅਤੇ ਉਹਨਾਂ ਨੇ ਅੱਗੋਂ ਇਹਨਾਂ ਨੂੰ ਕੀ ਕਿਹਾ ਹੋਣਾ। ਬਹਰਹਾਲ ਮੁਲਾਕਾਤ ਹੋਈ ਹੈ। ਤੁਹਾਨੂੰ ਪਤਾ ਹੈ ਕਿ ਜਿਹੜੇ ਸੁਹੇਲ ਵੜਾਇਚ ਸਾਹਿਬ ਨੇ ਬੜੇ ਹੀ ਕਰੀਬੀ ਦੋਸਤ ਨੇ, ਭਰਾਵਾਂ ਵਰਗੇ ਦੋਸਤ ਨੇ ਮੋਹਸਿਨ ਨਕवी ਦੇ, ਸਗੇ ਭਰਾ ਹੀ ਸਮਝੋ ਇਹਨਾਂ ਦੋਵਾਂ ਨੂੰ। ਅਤੇ ਇਸ ਲਈ ਜਿੱਥੇ ਜਿੱਥੇ ਮੋਹਸਿਨ ਨਕवी ਸਾਹਿਬ ਹੁੰਦੇ ਨੇ ਉੱਥੇ ਫਿਰ ਸੁਹੇਲ ਵੜਾਇਚ ਸਾਹਿਬ ਵੀ ਜ਼ਰੂਰ ਪਹੁੰਚਦੇ ਨੇ। ਅੱਛਾ ਜੀ, ਅਗਲੀ ਖਬਰ ਲਬਨਾਨ ਦੇ ਵਿੱਚ ਹਿਜ਼ਬੁੱਲਾ ਦੇ ਜਿਹੜੇ ਸ਼ਹੀਦ ਸਰਬਰਾਹ ਹਸਨ ਨਸਰੱਲਾ ਸਾਹਿਬ ਦਾ ਜਨਾਜ਼ਾ ਹੋਇਆ। ਉਹਦੇ ਵਿੱਚ ਕੋਈ ਲੋਕ ਕਹਿੰਦੇ ਨੇ ਵੀ 1 ਮਿਲੀਅਨ ਲੋਕਾਂ ਨੇ ਉਹਦੇ 'ਚ ਸ਼ਿਰਕਤ ਇਖਤਿਆਰ ਕੀਤੀ, ਕੁਝ ਘੱਟ ਆਖਦੇ ਨੇ। ਬਹਰਹਾਲ ਬੇਰੂਤ ਦੇ ਵਿੱਚ ਇਹ ਸਟੇਡੀਅਮ ਦੇ ਵਿੱਚ ਇਹ ਜਿਹੜਾ ਉਹ ਜਨਾਜ਼ਾ ਹੋਇਆ ਔਰ ਇਹਦੇ ਵਿੱਚ ਸ਼ਾਇਦ ਇੱਕ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ, ਲੇਕਿਨ ਜਿਸ ਵੇਲੇ ਜਨਾਜ਼ਾ ਹੋ ਰਿਹਾ ਸੀ ਤਾਂ ਸ਼ਾਇਦ ਉੱਤੋਂ ਜਿਹੜੇ ਇਸਰਾਈਲ ਦੇ ਜੰਗੀ ਜਹਾਜ਼ ਵੀ ਗੁਜ਼ਰੇ ਔਰ ਲੇਕਿਨ ਉਹ ਸ਼ਾਇਦ ਭਗਦੜ ਮਚਾਉਣ ਵਾਸਤੇ, ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਸੀ। ਲੇਕਿਨ ਲੋਕੀ ਉੱਥੋਂ ਟਸ ਤੋਂ ਮਸ ਨਹੀਂ ਹੋਏ, ਉਸੇ ਜਗ੍ਹਾ 'ਤੇ ਰਹੇ ਔਰ ਉਹਨਾਂ ਨੇ ਇਸ ਜਨਾਜ਼ੇ ਦੇ ਵਿੱਚ ਭਰਪੂਰ ਸ਼ਿਰਕਤ ਕੀਤੀ ਔਰ ਜ਼ਾਹਿਰ ਹੈ ਉਹਨਾਂ ਨੂੰ ਅਲਵਿਦਾ ਕੀਤਾ। ਅੱਛਾ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ। ਹੁਣ ਤੇ ਰੱਬ ਰਾਖਾ।